ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 23। ਪਿਛਲੇ 2-3 ਦਿਨਾਂ ਤੋਂ ਉਹਦੇ ਅੱਬਾ ਜੀ ਮੁਲਾਕਾਤ ਲਈ ਨਹੀਂ ਆ ਰਹੇ ਸਨ। ਆਪਾ ਰੋਜ਼ ਆਉਂਦੀ ਸੀ ਤੇ ਆਖਦੀ ਸਦਮੇ ਨਾਲ ਅੱਬਾ ਜੀ ਦੀ ਤਬੀਅਤ ਠੀਕ ਨਹੀਂ ਰਹੀ, ਪਰ ਉਹ ਫਿਕਰ ਨਾ ਕਰੇ, ਬੁਖਾਰ ਸ਼ੁਖਾਰੇ ਲੈ ਜਾਏਗਾ, ਦਵਾ ਖਾਂਦੇ ਪਏ ਨੇ। ਪਰ ਜਿਹੜੇ ਦਿਨ ਉਹ ਹਵਾਲਾਤੋਂ ਛੁੱਟ ਕੇ ਆਇਆ, ਉਸੇ ਦਿਨ ਉਹ ਸਾਈਂ ਯੂਨਸ ਦੇ ਵਿਛੋੜੇ ਤੇ ਖਾਲਦ ਦੇ ਅੰਦਰ ਹੋਣ ਦੇ ਝੋਰੇ ਤੋਂ ਆਜ਼ਾਦ ਹੋ ਗਏ। ਉਹ ਘਰ ਵੜਿਆ ਤੇ ਉਹਨਾਂ ਦੇ ਸਾਹ ਪੂਰੇ ਹੋ ਗਏ, ਜਿਵੇਂ ਉਹਦੀ ਉਡੀਕ ਵਿੱਚ ਰੋਕੇ ਹੋਏ ਸਨ। ਘਰ ਵਿੱਚ ਕਕਾਰਾ ਜਿਹਾ ਪੈ ਗਿਆ, ਸਾਰਾ ਪਿੰਡ ਇਕੱਠਾ ਹੋ ਗਿਆ। ਲੋਕਾਂ ਨੂੰ ਬਿਮਾਰੀਆਂ, ਦੁੱਖਾਂ ਤੇ ਮੌਤ ਦੇ ਮੂੰਹ ਵਿੱਚੋਂ ਬਚਾਉਣ ਵਾਲਾ ਆਪੂ ਲੰਮੀ ਤਾਣ ਕੇ ਸੌਂ ਗਿਆ ਸੀ। ਇਸ ਅਚਾਨਕ ਸਦਮੇ ਖਾਲਦ ਦੇ ਦਿਲ ਤੇ ਦਿਮਾਗ ਨੂੰ ਹਿਲਾ ਦਿੱਤਾ, ਪਰ ਇਹ ਸੋਚ ਕੇ ਭਈ ਹੁਣ ਉਹਦੇ ਉੱਤੇ ਹੋਰ ਜ਼ਿੰਮੇਦਾਰੀ ਆ ਪਈ ਏ, ਉਹਨੇ ਆਪਣੇ ਆਪ ਨੂੰ ਸੰਭਾਲਿਆ। ਉਹਨੂੰ ਇਹ ਵੀ ਪਤਾ ਲੱਗਾ ਭਈ ਉਹਦੇ ਅੰਦਰ ਹੋ ਜਾਣ ਵਾਲੇ ਦਿਨ ਤੋਂ ਉਹ ਚੁੱਪ ਜੇ ਕਰ ਗਏ ਸਨ। ਰਾਤ ਨੂੰ ਜਾਗਦੇ ਰਹਿੰਦੇ ਜਾਂ ਬੈੜੇ ਬੈੜੇ ਸੁਪਨੇ ਵੇਖ ਕੇ ਤ੍ਰਬਕਦੇ ਰਹਿੰਦੇ। ਰੋਟੀ ਖਾਣੀ ਬਿਲਕੁਲ ਘੱਟ ਕਰ ਦਿੱਤੀ। ਆਪਾ ਧੱਕੇ ਤੇ ਮਿੰਨਤਾਂ ਨਾਲ ਕੁਝ ਖਵਾਉਂਦੀ, ਜ਼ਿਆਦਾ ਵੇਲਾ ਲੇਟੇ ਤੇ ਸੋਚਦੇ ਰਹਿੰਦੇ। ਕਿਧਰੇ ਜ਼ਰਾ ਖੜਕ ਹੁੰਦਾ ਤੇ ਤਰਹਿ ਜਾਂਦੇ। ਸੁੱਤਿਆਂ ਜਾਗਦਿਆਂ ਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ। ਪੁੱਛਦੇ, ਇਹ ਖੁਸਰੇ ਕਿਹਦੇ ਘਰ ਨੱਚ ਰਹੇ ਨੇ? ਇਹ ਰਾਤ ਵੇਲੇ ਡੁਗ ਡੁਗੀ ਕੌਣ ਵਜਾ ਰਿਹਾ ਏ? ਮਰੀਜ਼ਾਂ ਨਾਲ ਵੀ ਸਿੱਧੀ ਗੱਲ ਨਾ ਕਰਦੇ, ਸਗੋਂ ਹਰ ਕਿਸੇ ਨਾਲ ਲੜਨ ਝਗੜਨ ਲੱਗ ਪਏ। ਖਾਲਦ ਨੂੰ ਅੰਦਾਜ਼ਾ ਹੋ ਗਿਆ ਭਈ ਉਹਨਾਂ ਨੂੰ ਉਹ ਦਿਮਾਗੀ ਬਿਮਾਰੀ ਹੋ ਗਈ ਸੀ ਜਿਹੜੀ ਉਸ ਖਾਨਦਾਨ ਵਿੱਚ ਪਿੱਛੋਂ ਲੱਗੀ ਹੁੰਦੀ ਤੇ ਜਿਸ ਦਾ ਇਲਾਜ ਕਰਨ ਲਈ ਉਹਦੇ ਅੱਬਾ ਜੀ ਹਿਕਮਤ ਪੜ੍ਹੀ ਸੀ, ਪਰ ਉਹ ਆਪਣਾ ਇਲਾਜ ਨਾ ਕਰ ਸਕੇ। ਉਹਨੂੰ ਯਕੀਨ ਹੋ ਗਿਆ ਭਈ ਅਖੀਰ ਉਹਨੂੰ ਵੀ ਇੱਕ ਦਿਨ ਐਸ ਬਿਮਾਰੀ ਹੋ ਜਾਣਾ ਹੈ। ਇਹ ਜਿਹੜਾ ਉਹ ਕਦੀ ਕਦੀ ਬੈਠਿਆਂ ਬੈਠਿਆਂ ਗਵਾਚ ਜਿਹਾ ਜਾਂਦਾ ਹੈ, ਇਹ ਖੋਰੇ ਉਸੇ ਬਿਮਾਰੀ ਦੀਆਂ ਸ਼ੁਰੂ ਦੀਆਂ ਅਲਾਮਤਾਂ ਹੋਣ। ਪਰ ਉਹਨੂੰ ਇਹ ਅੰਦਾਜ਼ਾ ਵੀ ਹੋ ਗਿਆ ਵੀ ਭਾਵੇਂ ਇਹ ਮੌਰੂਸੀ ਬਿਮਾਰੀ ਸੀ, ਪਰ ਇਹਦਾ ਤਾਲਕ ਸਦਮੇ ਤੇ ਪਰੇਸ਼ਾਨੀ ਨਾਲ ਜ਼ਰੂਰ ਸੀ। ਸਾਈਂ ਯੂਨਸ ਤੇ ਖੈਰ ਜਮਾਂਦਰੂ ਫਕੀਰ ਜਾਂ ਅੱਲਾ ਲੋਕ ਸੀ, ਪਰ ਦਾਦਾ ਜੀ ਨੂੰ ਇਹ ਭੋਏ ਖੁੱਸ ਜਾਣ ਨਾਲ ਹੋਈ ਤੇ ਉਹਦੇ ਅੱਬਾ ਨੂੰ ਉਹਦੇ ਅੰਦਰ ਹੋ ਜਾਣ ਨਾਲ। ਉਹਨੂੰ ਸਦਮੇ ਤੇ ਪਰੇਸ਼ਾਨੀ ਤੋਂ ਬਚਣਾ ਤੇ ਵੱਡਾ ਦਿਲ ਕਰਕੇ ਚੱਲਣਾ ਚਾਹੀਦਾ ਹੈ, ਨਹੀਂ ਤੇ ਉਹ ਵੀ ਇਹਦਾ ਸ਼ਿਕਾਰ ਹੋ ਜਾਏਗਾ। ਇਹ ਗੱਲਾਂ ਸੋਚ ਕੇ ਉੱਠ ਬੈਠਾ। ਮਾਂ ਜੀ ਤੇ ਆਪਾ ਨੂੰ ਤਸੱਲੀ ਦਿੱਤੀ ਉਸ ਤੇ ਰਿਸ਼ਤੇਦਾਰਾਂ ਤੇ ਪਿਆਰ ਇਹਸਾਨ ਵਾਲਿਆਂ ਵੱਲ ਬੰਦੇ ਟੋਰ ਦਿੱਤੇ। ਖਾਲਦ ਮੀਆਂ ਅਬਦਲ ਨੂੰ ਆਖਿਆ ਉਹ ਆਪੂ ਲਾਹੌਰ ਜਾ ਕੇ ਮਲਕ ਸਾਹਿਬ ਦੇ ਘਰ ਇਤਲਾਹ ਦੇ ਦੇਵੇ। ਸ਼ਾਮ ਵੇਲੇ ਜਨਾਜ਼ਾ ਸੀ। ਮਲਕ ਅੱਲਾ ਯਾਰ ਤੇ ਫਾਤਮਾ ਬੀਬੀ ਵੀ ਵੇਲੇ ਸਿਰ ਅੱਪੜ ਗਏ। ਖਾਲਦ ਦੇ ਰਿਸ਼ਤੇਦਾਰ ਕੌੜੇ ਵੱਟੇ ਦੀ ਰੋਟੀ ਦੇਣਾ ਚਾਹੁੰਦੇ ਸਨ, ਪਰ ਮਲਕ ਮੁਰਾਦ ਅਲੀ ਆਖਿਆ ਉਹ ਰੋਟੀ ਪਕਾਏਗਾ। ਖਾਲਦ ਬਤੇਰਾ ਮਨਾ ਕੀਤਾ, ਪਰ ਉਹ ਨਾ ਮੰਨਿਆ ਤੇ ਜਦੋਂ ਖੁਫਤਾਂ ਵੇਲੇ ਕਬਰਿਸਤਾਨ ਤੋਂ ਪਰਤੇ, ਅੱਗੇ ਦੇਗਾਂ ਪੱਕੀਆਂ ਪਈਆਂ ਸਨ। ਰਾਤ ਦੀ ਰੋਟੀ ਖਾ ਕੇ ਮਲਕ ਅੱਲਾ ਯਾਰ ਤੇ ਫਾਤਮਾ ਬੀਬੀ ਵੱਡੇ ਪਿੰਡੋਂ ਆਏ ਚੌਧਰੀ ਅਕਬਰ ਨਾਲ ਉਹਦੇ ਘਰ ਜਾਣ ਲਈ ਤਿਆਰ ਹੋ ਗਏ। ਪਰ ਮਲਕ ਮੁਰਾਦ ਅਲੀ ਆਖਿਆ ਅਸੀਂ ਵੀ ਤੁਹਾਡੀ ਬਰਾਦਰੀ ਹਾਂ, ਤੁਸੀਂ ਸਾਡੇ ਕੋਲ ਰਹੋ। ਖਾਲਦ ਚਾਹੁੰਦਾ ਸੀ ਉਹ ਉਹਦੇ ਹੀ ਘਰ ਰਹਿਣ, ਪਰ ਉਹਨਾਂ ਆਖਿਆ ਤੂੰ ਰਿਸ਼ਤੇਦਾਰਾਂ ਨੂੰ ਸੰਭਾਲ, ਸਾਡੀ ਫਿਕਰ ਨਾ ਕਰ। ਅਖੀਰ ਮਲਕ ਉਹਨਾਂ ਨੂੰ ਆਪਣੀ ਹਵੇਲੀ ਲੈ ਗਿਆ। ਪਹਿਲੇ ਤੇ ਮਲਕ ਅੱਲਾ ਯਾਰ ਕਾਲੇ ਪਏ ਹੋਏ ਸਨ ਭਈ ਉਹਨਾਂ ਦੂਜੇ ਦਿਨ ਸਵੇਲੇ ਲਾਹੌਰ ਜ਼ਰੂਰ ਅਪੜਨਾ ਹੈ। ਹਿਕੇ ਮਲਕ ਵੱਲ ਜਾ ਕੇ ਉਹਨਾਂ ਦਾ ਜਿਵੇਂ ਪਿੰਡ ਵਿੱਚ ਦਿਲ ਹੀ ਲੱਗ ਗਿਆ। ਉਹ ਥੋੜੇ ਚਿਰ ਲਈ ਦੂਜੇ ਦਿਨ ਵੀ ਆਏ, ਪਰ ਫੇਰ ਮਲਕ ਉਹਨਾਂ ਨੂੰ ਆਪਣੇ ਨਾਲ ਹੀ ਲੈ ਗਿਆ। ਆਖਣ ਲੱਗਾ ਇਹੋ ਜਿਹੇ ਉਚੇਚੇ ਪ੍ਰਾਹੁਣਿਆਂ ਦੀ ਚੰਗੀ ਟਹਿਲ ਸੇਵਾ ਹੋਣੀ ਚਾਹੀਦੀ ਏ, ਨਾਲੇ ਉਹ ਅਸਲ ਵਿੱਚ ਤੇ ਉਹਦੀ ਬਰਾਦਰੀ ਦੇ ਨੇ। ਖਾਲਦ ਨੂੰ ਫਿਕਰ ਪੈ ਗਿਆ, ਮਾਸੀ ਫਾਤਮਾ ਅੱਗੇ ਹੀ ਉਹ ਜਿਹੀ ਏ, ਕਿਧਰੇ ਉਹਦੇ ਹੱਥਾਂ ਤੇ ਨਾ ਪੈ ਜਾਏ। ਪਰ ਇਹ ਅਜਿਹਾ ਮੌਕਾ ਤੇ ਵੇਲਾ ਸੀ, ਉਹਨੂੰ ਆਪਣੇ ਝੋਰੇ ਤੇ ਦੂਰੋਂ ਨੇੜਿਓਂ ਆਉਣ ਵਾਲੇ ਪ੍ਰਾਹੁਣਿਆਂ ਤੋਂ ਹੀ ਵੇਲ ਨਾ ਮਿਲਦੀ। ਰਿਸ਼ਤੇਦਾਰਾਂ ਵਿੱਚੋਂ ਉਹਦੀ ਰਿਸ਼ਤੇ ਦੀ ਇੱਕ ਮਾਸੀ ਸੋਹਰਾ, ਜਿਹਦਾ ਪਿੰਡ ਨੇੜੇ ਹੀ ਸੀ, ਅਗੇਚ ਬਣੀ ਹੋਈ ਸੀ ਤੇ ਅਫਸੋਸ ਲਈ ਆਉਣ ਵਾਲੇ ਬੰਦੇ ਜ਼ਨਾਨੀਆਂ ਨੂੰ ਚਾਹ ਪਾਣੀ ਪੁੱਛਣ ਤੇ ਰੋਟੀ ਟੁੱਕਰ ਖਵਾਉਣ ਦਾ ਸਿਰ ਬੰਦ ਕਰਦੀ। ਆਪਾ ਨੂੰ ਤੇ ਆਪਣੀ ਹੋਸ਼ ਨਹੀਂ ਸੀ, ਰੋ ਰੋ ਕੇ ਉਹਨੇ ਆਪਣਾ ਬੁਰਾ ਹਾਲ ਕਰ ਲਿਆ ਸੀ। ਉੱਤੋਂ ਖਾਲਦ ਦੀ ਅੰਮੀ ਦੇ ਸਾਈਂ ਯੂਨਸ ਨੂੰ ਯਾਦ ਕਰਕੇ ਵਹਿਣ। ਤੀਜੇ ਦਿਨ ਕੁੱਲ ਸਨ, ਬੜਾ ਇਕੱਠ ਹੋਇਆ। ਮਲਕ ਅੱਲਾ ਯਾਰ ਤੇ ਉਹਨਾਂ ਦੀ ਬੀਵੀ ਵੀ ਸ਼ਾਮਲ ਹੋਏ।
ਤੇ ਉਸੇ ਦਿਨ ਸ਼ਾਮ ਨੂੰ ਟਾਂਗਾ ਲੈ ਕੇ ਲਾਹੌਰ ਰਵਾਨਾ ਹੋ ਗਏ। ਜਾਣ ਲੱਗਿਆਂ ਮਲਕ ਹੋਰਾਂ ਤੇ ਖਾਲਿਦ ਨੂੰ ਤਸੱਲੀ ਵੀ ਦਿੱਤੀ, ਹਰ ਤਰ੍ਹਾਂ ਦੀ ਇਮਦਾਦ ਦੀ ਯਕੀਨ ਦਹਾਨੀ ਕਰਾਈ, ਪਰ ਮਲਕਾਣੀ ਦਾ ਰਵੱਈਆ ਕੁਝ ਬਦਲਿਆ ਹੋਇਆ ਸੀ। ਉਹਨੇ ਰਸਮੀ ਜਿਹੇ ਤਰੀਕੇ ਨਾਲ ਵੀ ਕੋਈ ਗੱਲ ਨਾ ਕੀਤੀ, ਚੁੱਪ ਕਰਕੇ ਟਾਂਗੇ ਵਿੱਚ ਬਹਿ ਗਈ। ਚਾਚਾ ਕਰਮਦੀਨ ਤੇ ਉਹਨਾਂ ਦੇ ਜੀ ਰੋਜ਼ ਸਵੇਰੇ ਆ ਜਾਂਦੇ, ਬੂਰੇ ਤੇ ਬੈਠੇ ਰਹਿੰਦੇ ਤੇ ਸ਼ਾਮ ਨੂੰ ਪਰਤ ਜਾਂਦੇ। ਰੋਟੀ ਪਾਣੀ ਦੇ ਖਰਚ ਪੱਠੇ ਦਾ ਵੀ ਆਪੂ ਇੰਤਜ਼ਾਮ ਕਰਦੇ। ਇੱਕ ਦਿਨ ਚਾਚੀ ਸੱਤੋ ਖਾਲਿਦ ਨੂੰ ਅੰਦਰ ਸੱਦ ਕੇ ਆਖਿਆ, ਪੁੱਤਰ ਤੂੰ ਹੁਣ ਸ਼ਹਿਰ ਜਾਣਾ ਹੈ, ਪਿੱਛੇ ਜਵਾਨ ਭੈਣ ਤੇ ਬੁੱਢੀ ਬਿਮਾਰ ਮਾਂ ਨੂੰ ਕਿਹਦੇ ਕੋਲ ਛੱਡ ਕੇ ਜਾਏਗਾ? ਚੰਗਾ ਤੇ ਇਹ ਭਈ ਕਿਧਰੇ ਭੈਣ ਦਾ ਨਿਕਾਹ ਕਰਕੇ ਫਾਰਗ ਹੋ ਜਾ, ਜਾਂ ਫੇਰ ਉਹਨਾਂ ਨੂੰ ਵੀ ਆਪਣੇ ਨਾਲ ਲੈ ਜਾ। ਪਰ ਇੱਕ ਤੇ ਉਹਦੀ ਅੰਮੀ ਦੀ ਇੱਜ਼ਤ ਪੂਰੀ ਹੋਣ ਤੋਂ ਪਹਿਲਾਂ ਕਿਧਰੇ ਜਾ ਨਹੀਂ ਸਕਦੀ ਸੀ, ਨਾ ਉਹ ਪਿੰਡ ਛੱਡਣਾ ਚਾਹੁੰਦੀ ਸੀ। ਦੂਜੇ ਉਹਨੇ ਅਜੇ ਸ਼ਹਿਰ ਜਾ ਕੇ ਕਿਸੇ ਵਕੀਲ ਕੋਲ ਨੌਕਰੀ ਲੱਭਣੀ ਤੇ ਰਹਿਣ ਦਾ ਟਿਕਾਣਾ ਬਣਾਉਣਾ ਸੀ। ਉਹ ਸੋਚੀ ਪੈ ਗਿਆ। ਅਖੀਰ ਉਹਨੇ ਫੈਸਲਾ ਕਰ ਲਿਆ ਕਿ ਚਾਚੀ ਸੱਤੋ ਦੀ ਸਲਾਹ ਉੱਤੇ ਅਮਲ ਕਰੇਗਾ ਤੇ ਅੱਬਾ ਜੀ ਦੇ ਚੜ੍ਹੀਏ ਪਿੱਛੋਂ ਆਪਾ ਦਾ ਨਿਕਾਹ ਕਰ ਦੇਵੇਗਾ। ਪਰ ਕਿੱਥੇ? ਉਹ ਦਿਨ ਰਾਤੀ ਇੱਕੋ ਗੱਲ ਸੋਚਦਾ। ਆਪਾ ਭਾ ਬਾਸੂ ਨੂੰ ਪਸੰਦ ਕਰਦੀ ਸੀ, ਪਰ ਉਹ ਲੱਤੋਂ ਲੰਗਾ ਤੇ ਕੁਮਾਰ ਸੀ। ਅੰਮੀ ਨੂੰ ਉਹਨੇ ਮਨਾ ਵੀ ਲਿਆ ਤੇ ਰਿਸ਼ਤੇਦਾਰਾਂ ਤੇ ਪਿੰਡਾਂ ਵਿੱਚ ਹਾਲ ਦਵਾਈ ਪੈ ਜਾਣੀ ਹੈ, ਪਰ ਕਿ ਉਹ ਵੀ ਰੀਤਾਂ ਰਸਮਾਂ ਵਿੱਚ ਫਸਿਆ ਰਹੇਗਾ? ਕਿ ਕਿਸੇ ਨਵੀਂ ਰੀਤ ਦੀ ਨੀਂਹ ਨਹੀਂ ਰੱਖੀ ਜਾ ਸਕਦੀ? ਕਿ ਦਿਲ ਦੀ ਥਾਵੇਂ ਲੋਕਾਂ ਦੀ ਪਸੰਦ ਦਾ ਖਿਆਲ ਬਹੁਤਾ ਜ਼ਰੂਰੀ ਹੈ? ਉਹਨੇ ਆਪਣੇ ਯਾਰਾਂ ਬੇਲੀਆਂ ਨਾਲ ਸਲਾਹ ਕੀਤੀ। ਉਹਨਾਂ ਆਖਿਆ, ਤੂੰ ਆਪਾ ਦੀ ਫਿਕਰ ਨਾ ਕਰ, ਅਸੀਂ ਪਿੱਛੇ ਹਾਂ, ਆਪਾ ਤੇ ਅੰਮੀ ਦਾ ਖਿਆਲ ਰੱਖਾਂਗੇ। ਮੁੱਦੇ ਮਾਛੀ ਆਖਿਆ, ਅੱਗੇ ਵੀ ਤੂੰ ਲਾਹੌਰੋਂ 7ਵੇਂ 8ਵੇਂ ਦਿਨ ਆਉਂਦਾ ਸੈਂ, ਪਰ ਮੈਂ ਰੋਜ਼ ਆ ਕੇ ਆਪਾ ਨੂੰ ਪੁੱਛਦਾ ਰਹਿੰਦਾ ਸਾਂ, ਕੋਈ ਕੰਮ ਹੋਵੇ ਤੇ ਦੱਸੋ। ਜੀਰੂ ਪੌੜੀ ਆਖਿਆ, ਇਹ ਤੇ ਪੁੱਛ ਕੇ ਟੁਰ ਜਾਂਦਾ ਸੀ। ਆਪਾ ਤੇ ਹਕੀਮ ਸਾਹਿਬ ਦੇ ਸਾਰੇ ਕੰਮ ਤੇ ਮੈਂ ਕਰਦਾ ਸਾਂ। ਜੂਰੇ ਬੱਟੀ ਆਖਿਆ, ਖਾਲਿਦ ਬਾਊ, ਆਪਾ ਤੇਰੀ ਤੇ ਹਫ਼ਤੇ ਵਿੱਚ ਇੱਕ ਦਿਨ ਦੀ ਭੈਣ ਹੈ, ਪਰ ਸਾਡੀ ਤੇ ਉਹ ਰੋਜ਼ ਦੀ ਆਪਾ ਹੈ। ਤੂੰ ਨਚਿੰਤ ਹੋ ਕੇ ਸ਼ਹਿਰ ਜਾ। ਮੈਨੂੰ ਵੀ ਆਪਣੇ ਕੋਲ ਬੁਲਾ ਲੈਵੀਂ। ਜੀਰੂ ਆਖਿਆ, ਤੇਰੀ ਰੋਟੀ ਪਕਾ ਦਿਆ ਕਰਾਂਗਾ। ਮੈਂ ਆਪੂ ਤੇਰੇ ਕੋਲ ਆ ਜਾਵਾਂਗਾ। ਮੀਆਂ ਅਬਦਲ ਆਖਿਆ, ਤੂੰ ਦਫ਼ਤਰ ਜਾਇਆ ਕਰੇਂਗਾ ਤੇ ਮੈਂ ਘਰ ਵਿੱਚ ਰੇਡੀਓ ਸੁਣਾਂਗਾ। ਪਰ ਬੇਵਕੂਫੋ ਖਾਲਿਦ ਆਖਿਆ, ਜਿਹੜੀ ਗੱਲ ਮੈਂ ਪੁੱਛਣਾ ਉਹ ਕਿਉਂ ਨਹੀਂ ਕਰਦੇ? ਕੁਝ ਜਚਦੀ ਨਹੀਂ। ਜੂਰੇ ਆਖਿਆ, ਉਹ ਕੁਮਾਰ ਤੇ ਕੰਮੀ ਢੋਡਰ ਕਾਂ ਤੇ ਆਪਾਂ ਚੰਬੇ ਦੀ ਢਾਲ। ਸ਼ਰਾ ਸ਼ਰੀਅਤ ਤੇ ਮਨਾ ਨਹੀਂ ਕਰਦੀ। ਮੀਆਂ ਅਬਦਲ ਆਖਿਆ, ਅੱਗੋਂ ਜਿਵੇਂ ਤੇਰੀ ਮਰਜ਼ੀ। ਇੱਕ ਤੇ ਕੁਮਿਆਰ, ਦੂਜਾ ਲੰਗਾ ਤੇ ਬੇਕਾਰ। ਮੁੱਦੇ ਆਖਿਆ, ਬੇਕਾਰ ਤੇ ਨਹੀਂ। ਖਾਲਿਦ ਆਖਿਆ, ਕਾਰ ਰੋਜ਼ਗਾਰ ਦਾ ਹੋਰ ਬੰਦੋਬਸਤ ਵੀ ਹੋ ਸਕਦਾ ਹੈ। ਆਪਾ ਨੂੰ ਪੁੱਛ ਲੈ। ਜੂਰੇ ਆਖਿਆ, ਜੇ ਉਹ ਮੰਨ ਜਾਏ ਤੇ ਅਸੀਂ ਤੇਰੇ ਨਾਲ ਹਾਂ। ਪਰ ਉਹ ਆਪਾ ਕੋਲੋਂ ਕੁਝ ਨਾ ਪੁੱਛ ਸਕਿਆ। ਪੁੱਛਦਾ ਵੀ ਕਿ ਉਹ ਬਾਸੂ ਨੂੰ ਪਸੰਦ ਕਰਦੀ ਸੀ। ਇਸ ਗੱਲ ਦਾ ਉਹਨੂੰ ਬੜੇ ਚਿਰ ਤੋਂ ਪਤਾ ਸੀ। ਸਿਰਫ ਇੱਕੋ ਰੁਕਾਵਟ ਸੀ, ਮਲਕ ਅੱਲਾ ਯਾਰ ਤੇ ਫਾਤਮਾ ਬੀਬੀ ਕਿਸੇ ਸੂਰਤ ਨਹੀਂ ਮੰਨਣਾ ਸੀ। ਉਹਨੇ ਸੋਚਿਆ, ਕਿਉਂ ਨਾ ਉਹ ਜਾ ਕੇ ਮਲਕ ਸਾਹਿਬ ਨਾਲ ਗੱਲ ਕਰਕੇ ਵੇਖੇ। ਉਹ ਪੜ੍ਹੇ ਲਿਖੇ ਤੇ ਰੋਸ਼ਨ ਖਿਆਲ ਬੰਦੇ ਨੇ, ਖੋਰੇ ਮਾਨੀ ਜਾਣ। ਕੁੱਤਿਆਂ ਦੇ ਡੇਰੇ ਤੇ ਅਪੜਨ ਲੱਗਿਆਂ ਪਹਿਲੋਂ ਮਾਲਟਿਆਂ ਸੰਤਰਿਆਂ ਦਾ ਬਾਗ ਹੁੰਦਾ। ਉਹਦੇ ਪਿੱਛੇ ਟਾਹਲੀਆਂ, ਕਿਕਰਾਂ, ਬੇਰੀਆਂ ਤੇ ਬੋੜਾਂ ਵਿੱਚ ਲੁਕਿਆ ਹੋਇਆ ਡੇਰਾ। ਚਾਰ ਚੁਫੇਰੇ ਹਰੀਆਂ ਭਰੀਆਂ ਫਸਲਾਂ। ਖੂਹ ਹੁਣ ਪੂਰਿਆ ਗਿਆ ਸੀ ਤੇ ਉਹਦੇ ਨਾਲ ਇੱਕ ਛਪੜੀ ਜੀ ਸੀ, ਜਿਹੜੇ ਡੇਰੇ ਦੀਆਂ ਕੰਧਾਂ ਕੋਠੀਆਂ ਲਈ ਖੱਟੀ ਗਈ ਮਿੱਟੀ ਪਾਰੋਂ ਬਣ ਗਈ ਤੇ ਹੁਣ ਡੰਗਰਾਂ ਨੂੰ ਪਾਣੀ ਪਿਵਾਉਣ ਤੇ ਨਵਾਉਣ ਦੇ ਕੰਮ ਆਉਂਦੀ ਸੀ। ਮੀਂਹ ਦਾ ਪਾਣੀ ਉਹਦੇ ਵਿੱਚ ਇਕੱਠਾ ਹੁੰਦਾ ਰਹਿੰਦਾ, ਜਾਂ ਫੇਰ ਦੋ ਨਲਕਿਆਂ ਦੀਆਂ ਵਾਣੀਆਂ ਦਾ। ਇੱਕ ਨਲਕਾ ਵੱਡੀ ਹਵੇਲੀ ਵਿੱਚ ਸੀ ਤੇ ਦੂਜਾ ਮੁਹਾਜਰ ਅਰਾਈਆਂ ਦੇ ਵਿਹੜੇ, ਜਿਹੜੇ ਚੌਧਰੀਆਂ ਦੇ ਮਜ਼ਾਰੇ ਸਨ। ਇਸ ਡੇਰੇ ਉੱਤੇ ਸਿਰਫ ਮਾਲਕ ਜਾਂ ਮੁਜ਼ਾਰੇ ਹੀ ਆਉਂਦੇ ਜਾਂਦੇ, ਜਾਂ ਕਦੀ ਪਿੰਡ ਦਾ ਕੋਈ ਕਮੀਕਾਰੀ ਪੱਠੇ ਮੰਗਣ ਜਾਂ ਫਸਲ ਦੇ ਦਿਨਾਂ ਵਿੱਚ ਆਪਣੀ ਸੇਬ ਦੇ ਪਰੋਟੇ ਜਾਂ ਦਾਣੇ ਲੈਣ ਆਉਂਦਾ। ਨਾ ਇਹ ਆਮ ਲੰਘਾ ਸੀ, ਨਾ ਬਹੁਤੇ ਲੋਕਾਂ ਦੀ ਆਵਾਜਾਈ। ਬਾਗ ਕੋਲੋਂ ਲੰਘ ਕੇ ਖਾਲ ਦੀ ਬੰਨੀ ਉੱਤੇ ਟੁਰਦਿਆਂ ਅੱਗੇ ਇੱਕ ਖੁੱਲੀ ਥਾਂ ਆ ਜਾਂਦੀ, ਜਿੱਥੇ ਮਾਲ ਡੰਗਰ ਦੀਆਂ ਖੁਰਲੀਆਂ ਸਨ। ਫੇਰ ਇੱਕ ਵੱਡਾ ਫਾਟਕ ਲੰਘ ਕੇ ਸੱਜੇ ਖੱਬੇ 3 ਵੱਡੇ ਵੱਡੇ ਕਮਰੇ। ਖੱਬੇ ਪਾਸੇ ਪੱਠੇ ਕੁਤਰਨ ਵਾਲੀ ਟੋਕਾ ਮਸ਼ੀਨ ਸੀ ਤੇ ਵਾਈ ਬੀਜੀ ਦਾ ਸਮਾਨ ਰੱਖਿਆ ਹੋਇਆ ਸੀ। ਦਾਤਰੀਆਂ, ਟੋਕੇ, ਤਰੇਂਗਲੀਆਂ, ਹੱਲਾਂ,
ਟੁੱਟੇ ਹੋਏ ਫਾਲੇ, ਕਾਠੀਆਂ, ਪੰਜਾਲੀਆਂ, ਰੱਸੇ, ਕਿੱਲੇ, ਕੱਚੇ ਫਰਸ਼ ਵਿੱਚ 2-3 ਹੱਥ ਨਾਲ ਪੱਠੇ ਕੁਤਰਨ ਲਈ ਮੁੱਢੀਆਂ ਗੱਡੀਆਂ ਹੋਈਆਂ ਸਨ। ਕੰਧਾਂ ਨਾਲ ਕਿੱਲੀਆਂ ਉੱਤੇ ਢੱਗਿਆਂ ਦੇ ਘੁੰਗਰੂ, ਘੋੜੀਆਂ ਦੇ ਘੜਿਆਲੇ ਤੇ ਬੱਕਰੀਆਂ ਦੀਆਂ ਗਾਨੀਆਂ। ਦੋਵਾਂ ਕਮਰਿਆਂ ਵਿੱਚ ਕੰਦਲਿਆਂ ਵਾਲੀ ਇੱਕ ਬਾਰੀ ਸਾਹਮਣੇ ਤੇ ਇੱਕ ਅੰਦਰਲੇ ਪਾਸੇ। ਫਾਟਕ ਦੇ ਸਾਹਮਣੇ ਡਿਉੜੀ ਜੀ ਸੀ। ਬੰਦੇ ਤੇ ਮਾਲ ਡੰਗਰ ਇਹਦੇ ਵਿੱਚੋਂ ਹੀ ਲੰਘਦੇ। ਡਿਉੜੀ ਵਿੱਚੋਂ ਲੰਘ ਕੇ ਸੱਜੇ ਪਾਸੇ ਅਰਾਈਆਂ ਦਾ ਘਰ ਤੇ ਖੱਬੇ ਪਾਸੇ ਮਾਲ ਦੀਆਂ ਨਿੱਕੀਆਂ ਵੱਡੀਆਂ 4 ਕੁੜਾਂ। ਵਿਚਕਾਰ ਖੁੱਲ੍ਹੀ ਥਾਂ ਜਿੱਥੇ ਫੇਰ ਖੁਰਲੀਆਂ ਸਨ ਤੇ ਥਾਂ ਤੇ ਡੰਗਰ ਬੰਨ੍ਹਣ ਲਈ ਕਿੱਲੇ ਗੱਡੇ ਹੋਏ ਸਨ। ਇਹ ਖੁੱਲ੍ਹੀ ਥਾਂ ਅਰਾਈਆਂ ਦੇ ਵਿਹੜੇ ਦਾ ਕੰਮ ਦਿੰਦੀ ਸੀ। ਡਿਉੜੀ ਤੋਂ ਸੱਜੇ ਪਾਸੇ ਵਾਲਾ ਵੱਡਾ ਕਮਰਾ ਬੈਠਕ ਸੀ। ਇਹ ਸਿਰਫ ਮਾਲਕਾਂ ਲਈ ਸੀ। ਉਹਦੇ ਵਿੱਚ 2 ਨਿਵਾਰੀ ਪਲੰਗ ਡੱਠੇ ਹੋਏ ਸਨ, 4-5 ਕੁਰਸੀਆਂ ਤੇ ਕਾਨੇ ਦੇ ਕੁਝ ਮੂੜੇ। ਇੱਕ ਗੁੱਟ ਵਿੱਚ ਇੱਕ ਵੱਡਾ ਜਿਹਾ ਬੜੌਲਾ ਜਿੱਦਾਂ ਐਨ ਲਿਪਿਆ ਹੋਇਆ ਹੁੰਦਾ। ਸਿਰਫ ਚੌਧਰੀਆਂ ਦੀਆਂ ਜ਼ਨਾਨੀਆਂ ਲੋੜ ਵੇਲੇ ਖੋਲ੍ਹਦੀਆਂ ਤੇ ਲੋੜ ਮੁਜਬ ਕਣਕ ਕੱਢ ਕੇ ਤੇ ਲਿੰਬ ਲਿਮਾ ਕੇ ਟੁਰ ਜਾਂਦੀਆਂ। ਮਾਲਕ ਆਪੂ ਵੱਡੇ ਪਿੰਡ ਦੇ ਵਿਚਕਾਰ ਇੱਕ ਵੱਡੀ ਹਵੇਲੀ ਵਿੱਚ ਰਹਿੰਦੇ ਸਨ, ਜਿਹੜੀ ਅੰਦਰੋਂ 3 ਹਿੱਸਿਆਂ ਵਿੱਚ ਵੰਡੀ ਹੋਈ ਸੀ। ਸਗੋਂ ਨਿੱਕੀਆਂ ਨਿੱਕੀਆਂ ਕੰਧਾਂ ਕਰਕੇ ਇੱਕ ਦੂਜੇ ਤੋਂ ਥੋੜ੍ਹਾ ਬਹੁਤ ਓਹਲਾ ਕੀਤਾ ਹੋਇਆ ਸੀ। ਗਫੂਰਾ ਤੇ ਨੂਰਾ ਵਿਆਹੇ ਹੋਏ ਸਨ। ਦੋਵਾਂ ਦੇ ਧੀਆਂ ਪੁੱਤਰ ਸਨ। ਸਰਵਰ ਉਹਦਾ ਜੋੜਾਂ ਦੇ ਦਰਦ ਪਾਰੋਂ ਚੱਲਣ ਤੋਂ ਆਜਜ਼ ਪਿਓ ਤੇ ਵਡੇਰੀ ਉਮਰ ਦੀ ਮਾਂ ਜੱਦੀ ਪੁਸ਼ਤੀ ਪੁਰਾਣੇ ਪਸਾਰ ਤੇ 2 ਕੋਠੜੀਆਂ ਵਿੱਚ ਰਹਿੰਦੇ ਸਨ। ਅੱਗੇ ਵਰਾਂਡਾ ਤੇ ਵਿਹੜਾ ਸੀ, ਫੇਰ ਬਵਰਚੀ ਖਾਨਾ ਤੇ ਨਲਕਾ। ਸਦਰ ਦਰਵਾਜ਼ੇ ਕੋਲ ਇੱਕ ਵੱਡੀ ਬੈਠਕ ਜਿਹੜੀ 3 ਘਰਾਂ ਦੀ ਸਾਂਝੀ ਸੀ, ਪਰ ਹੁਣ ਸਰਵਰ ਦਾ ਉਹਦੇ ਉੱਤੇ ਕਬਜ਼ਾ ਸੀ। ਉਹ ਉੱਥੇ ਬਹਿ ਕੇ ਆਪਣੇ ਬੇਲੀਆਂ ਨਾਲ ਤਾਸ਼ ਖੇਡਦਾ, ਦਾਰੂ ਸ਼ਾਰੂ ਪੀਂਦਾ ਤੇ ਉੱਥੇ ਹੀ ਸੌਂਦਾ। ਘਰ ਦਾ ਕੋਈ ਪ੍ਰਾਹੁਣਾ ਆ ਜਾਂਦਾ ਤੇ ਉਹ ਵੀ ਐਸੇ ਬੈਠਕ ਵਿੱਚ ਸੌਂਦਾ। ਬੈਠਕ ਅੰਦਰੋਂ ਘਰ ਨਾਲ ਜੁੜੀ ਹੋਈ ਸੀ, ਪਰ ਉਹਦਾ ਇੱਕ ਬੂਹਾ ਗਲੀ ਵਿੱਚ ਸੀ। ਇਸ ਲਈ ਸਰਵਰ ਰਾਤ ਨੂੰ ਕਿਧਰੇ ਜਾਂਦਾ ਜਾਂ ਦੇਰ ਨਾਲ ਆਉਂਦਾ ਤੇ ਘਰ ਵਾਲਿਆਂ ਨੂੰ ਪਤਾ ਨਾ ਲੱਗਦਾ। ਕਈ ਵਾਰੀ ਮਾਂ ਅੰਦਰੋਂ ਆਵਾਜ਼ਾਂ ਮਾਰਦੀ ਰਹਿੰਦੀ, ਪਰ ਉਹ ਅੰਦਰ ਹੁੰਦਾ ਹੀ ਨਾ ਤੇ ਕਈ ਵਾਰੀ ਉਹ ਸਮਝਦੀ ਕਿਧਰੇ ਗਿਆ ਹੋਇਆ ਹੈ, ਪਰ ਉਹ ਦਾਰੂ ਪੀ ਕੇ ਘੂਕ ਸੁੱਤਾ ਹੁੰਦਾ। ਨੂਰੇ ਗਫੂਰੇ ਦੇ ਅੰਦਰ ਹੋ ਜਾਣ ਪਿੱਛੋਂ ਸਰਵਰ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਮਿਲ ਗਈ ਸੀ। ਬਰਜਾਈਆਂ ਨਾਲ ਉਹਦੀ ਅੱਗੀ ਨਹੀਂ ਬਣਦੀ ਸੀ। ਵੱਡੀ ਬਰਜਾਈ ਉਹਨੂੰ ਨਿੱਕੇ ਹੁੰਦੇ ਨੂੰ ਮਾਰਦੀ ਕੁੱਟਦੀ ਹੁੰਦੀ ਸੀ। ਉਹਨੂੰ ਆਪਣੀਆਂ ਸ਼ਰਾਰਤਾਂ ਤੇ ਭੁੱਲ ਗਈਆਂ ਸਨ, ਪਰ ਭਾਬੀ ਦੀ ਮਾਰ ਯਾਦ ਸੀ। ਦੂਜੀ ਬਰਜਾਈ ਦਾ ਉਹਦੇ ਨਾਲ ਪਹਿਲੋਂ ਤੇ ਬੜਾ ਚੰਗਾ ਸਲੂਕ ਸੀ, ਪਰ ਇੱਕ ਵਾਰੀ ਉਹਨੇ ਪ੍ਰਾਹੁਣੀ ਆਈ ਉਹਦੀ ਨਿੱਕੀ ਭੈਣ ਦਾ, ਜਿਹੜੀ ਕਿਧਰੇ ਹੋਰ ਦੇ ਮੰਗੀ ਹੋਈ ਸੀ, ਹੱਥ ਫੜ ਲਿਆ ਸੀ। ਹੱਥ ਫੜਨ ਦੀ ਉਹਦੀ ਆਦਤ ਸੀ। ਉਹਦਾ ਦਾ ਲੱਗਦਾ ਤੇ ਉਹ ਬੋਕਰ ਬਾਰੀ ਕਰਨ ਵਾਲੀ ਚੂੜੀ ਦਾ ਹੱਥ ਪੜ ਲੈਂਦਾ। ਉਹ ਜਿਸ ਕਮਰੇ ਵਿੱਚ ਇਕੱਲਾ ਬੈਠਾ ਹੁੰਦਾ, ਬਰਜਾਈਆਂ ਵੀ ਅੰਦਰ ਆਉਣ ਤੋਂ ਝਕਦੀਆਂ। ਉਹ ਉਹਦੀ ਆਦਤ ਨੂੰ ਜਾਣਦੀਆਂ ਸਨ। ਘਰ ਵਿੱਚ ਪਿੰਡ ਦੀ ਕੋਈ ਜਵਾਨ ਔਰਤ ਜਾਂ ਕੁੜੀ ਆਉਂਦੀ ਤੇ ਉਹ ਇੰਜ ਨਜ਼ਰ ਰੱਖਦੀਆਂ ਜਿਵੇਂ ਪ੍ਰਾਹੁਣੇ ਬੰਦੇ ਨੂੰ ਵੱਢਣ ਵਾਲੇ ਕੁੱਤੇ ਤੋਂ ਬਚਾਉਣ ਲਈ ਰੱਖੀ ਦੀ ਏ। ਪਰ ਕੋਈ ਕਿਸਮਤ ਦੀ ਮਾਰੀ ਉਹਨਾਂ ਦੇ ਘਰ ਜਾਂ ਬੈਠਕ ਵੱਲ ਆ ਜਾਂਦੀ ਤੇ ਉਹ ਇਹ ਸੋਚੇ ਸਮਝੇ ਬਗੈਰ ਵੀ ਉਹ ਕੌਣ ਹੈ ਤੇ ਉਹਦਾ ਕੀ ਨਤੀਜਾ ਨਿਕਲ ਸਕਦਾ ਹੈ, ਆਪਣਾ ਹੱਥ ਵਿਖਾ ਜਾਂਦਾ। ਪਹਿਲੋਂ ਉਹ ਮਾਂ ਪਿਓ ਤੋਂ ਕੁਝ ਸੰਗਦਾ ਸੀ, ਪਰ ਹੌਲੀ ਹੌਲੀ ਉਹਦੀ ਸ਼ਰਮ ਲੈ ਗਈ, ਜਿਵੇਂ ਇੱਲ ਝਪੱਟਾ ਮਾਰ ਕੇ ਕੁਕੜੀ ਕੋਲੋਂ ਚੂਚਾ ਖੋਹ ਲੈ ਜਾਂਦੀ ਏ। ਉਹ ਮਾਂ ਦੇ ਗਾਲਾਂ ਕੱਢਦਿਆਂ, ਪਲੂਤੇ ਤੇ ਬਦਦੁਆਵਾਂ ਦਿੰਦਿਆਂ ਧਰੀਕ ਕੇ ਅੰਦਰ ਲੈ ਜਾਂਦਾ ਤੇ ਬੂਹਾ ਮਾਰ ਲੈਂਦਾ। ਬੈਠਕ ਵਿੱਚੋਂ ਕਿਸੇ ਕੁੜੀ ਦੇ ਰੋਣ ਚੀਕਣ ਦੀ ਆਵਾਜ਼ ਆਉਂਦੀ ਤੇ ਮਾਂ ਬੂਹਾ ਭੰਨਦੀ ਰਹਿੰਦੀ, ਪਰ ਉਹ ਉਦੋਂ ਤੀਕ ਬੂਹਾ ਨਾ ਖੋਲ੍ਹਦਾ ਜਦੋਂ ਤੀਕ ਉਹਦੇ ਅੰਦਰ ਦੀ ਅੱਗ ਮੱਠੀ ਨਾ ਪੈ ਜਾਂਦੀ। ਫੇਰ ਉਹ ਬੂਹਾ ਖੋਲ੍ਹ ਕੇ ਮਾਂ ਨੂੰ ਗੁੱਸੇ ਆਉਂਦਾ, ਤੂੰ ਇੱਥੇ ਕੀ ਲੈਣ ਆਈ ਹੈ, ਜਾ ਆਪਣਾ ਕੰਮ ਕਰ। ਪਿਓ ਅੰਦਰ ਮੰਜੀ ਤੇ ਪਿਆ ਕਲਪਦਾ ਰਹਿੰਦਾ। ਸਰਵਰ ਦੀ ਮਾਂ ਸੋਚਦੀ, ਅਸਰ ਦੀ ਤਾਸੀਰ ਹੁੰਦੀ ਏ, ਮੇਰੇ ਉੱਤੇ ਹੀ ਜਾਣਾ ਆਸੂ, ਅਖੇ ਜਿਹਾ ਦੁੱਧ ਤੇ ਹੀ ਬੁੱਧ। ਨੂਰਾ ਗਫੂਰਾ ਨਿੱਕੀਆਂ ਮੋਟੀਆਂ ਗੱਲਾਂ ਤੇ ਉਹਨੂੰ ਕੁਝ ਨਹੀਂ ਕਹਿੰਦੇ ਸਨ। ਆਖਦੇ ਮੁੰਡਾ ਖੁੰਡਾ ਜੋ ਹੋਇਆ, ਪਰ ਫੇਰ ਵੀ ਉਹਨੂੰ ਉਹਨਾਂ ਦਾ ਡਰ ਤੇ ਝਾਕਾ ਰਹਿੰਦਾ। ਉਹ ਤੋਏ ਲਾਨਤ ਕਰ ਸਕਦੇ ਸਨ, ਉਹ ਵੱਖਰੀ ਗੱਲ ਏ, ਵਿੱਚੋਂ ਡਰਦੇ ਰਹਿੰਦੇ ਅੱਗੋਂ ਆਕੜ ਨਾ ਪਵੇ। ਉਹ ਮਧਰੇ ਕੱਦ ਦਾ ਭਾਰੇ ਜੁੱਸੇ ਵਾਲਾ ਜਵਾਨ ਸੀ, ਪੱਕਾ ਪੀੜਾ ਤੇ ਟਿੱਲ ਵਾਲਾ। ਖੋਰੇ ਦੋਵੇਂ ਭਰਾ ਰਲ ਕੇ ਵੀ ਉਹਨੂੰ ਜ਼ਹਿਰ ਨਾ ਕਰ ਸਕਦੇ। ਪਿੰਡ ਦੀਆਂ ਜ਼ਨਾਨੀਆਂ ਨੂੰ ਵੀ ਉਹਦੀਆਂ ਬੁਰੀਆਂ ਨਜ਼ਰਾਂ ਤੇ ਦਰਾਛੇਪਨ ਦਾ ਇਲਮ ਸੀ।
ਕੰਮੀ ਕਾਰਾਂ ਦੀਆਂ ਕੁੜੀਆਂ ਵੀ ਵਲਾ ਕੇ ਲੰਘਦੀਆਂ, ਪਰ ਫੇਰ ਵੀ ਕੋਈ ਨਾ ਕੋਈ ਨਿੱਕੀ ਵੱਡੀ ਵਾਰਦਾਤ ਅਕਸਰ ਆਉਂਦੀ ਰਹਿੰਦੀ। ਮਾਜਰਾ ਨੂੰ ਵੀ ਪਤਾ ਸੀ ਉਹਨਾਂ ਦੀਆਂ 2 ਜਵਾਨ ਕੁੜੀਆਂ ਸਨ, ਕੋੜੀਆਂ ਬਦਸ਼ਕਲਾਂ, ਪੱਕੇ ਰੰਗ, ਕਲਾਂ ਨਾਲ ਭਰੇ ਚਿਹਰੇ ਤੇ ਗੋਇਆ ਥੱਪ ਕੇ ਬਦਬੂ ਛੱਡਦੇ ਜੁੱਸੇ। ਪਰ ਉਹ ਵੀ ਖਿਆਲ ਰੱਖਦੇ ਚੌਧਰੀ ਸਰਵਰ ਖੂਹ ਤੇ ਆਉਂਦਾ ਤੇ ਕੁੜੀਆਂ ਅੰਦਰ ਲੁਕ ਜਾਂਦੀਆਂ। ਕਈ ਵਾਰੀ ਉਹ ਕਿਸੇ ਚੂੜੀ ਮੁਸੱਲਣ ਜਾਂ ਕਿਸੇ ਗਰੀਬ ਕੰਮੀ ਕੁੜੀ ਨੂੰ ਖੂਹ ਤੇ ਲੈ ਆਉਂਦਾ, ਪਰ ਮੁਹਾਜਰ ਕੋਈ ਦਖਲ ਨਾ ਦਿੰਦੇ। ਲੋੜ ਦੀ ਜਾਂ ਖਾਣ ਪੀਣ ਦੀ ਕੋਈ ਚੀਜ਼, ਦੁੱਧ ਪਾਣੀ ਜਾਂ ਚਾਹ ਮੰਗਦਾ ਤੇ ਕੋਈ ਵੱਡਾ ਜਾਂ ਨਿੱਕਾ ਭਰਾ ਆਪੂ ਦੇਣ ਜਾਂਦੇ। ਕਿਸੇ ਜ਼ਨਾਨੀ ਜਾਂ ਮੁੰਡੇ ਨੂੰ ਨੇੜੇ ਨਾ ਜਾਣ ਦਿੰਦੇ। ਜੇ ਕਦੀ ਉਹ ਪੋਲਾ ਜਿਹਾ ਇਹਤਜਾਜ ਵੀ ਕਰਦੇ ਭਈ ਉਹ ਧੀਆਂ ਭੈਣਾਂ ਵਾਲੇ ਨੇ, ਡੇਰੇ ਉੱਤੇ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ, ਤੇ ਉਹ ਆਖਦਾ ਖੂਹ ਸਾਡਾ ਆਪਣਾ ਹੈ, ਤੁਹਾਨੂੰ ਵਾਰਾ ਨਹੀਂ ਖਾਂਦਾ ਤੇ ਛੱਡ ਕੇ ਟੁਰ ਜਾਓ, ਸਾਨੂੰ ਹੋਰ ਬਤੇਰੇ ਮਜ਼ਾਰੇ ਲੱਭ ਜਾਣਗੇ। ਉਹ ਚੁੱਪ ਕਰ ਜਾਂਦੇ। ਛੱਡ ਕੇ ਕਿੱਥੇ ਜਾਂਦੇ? ਜ਼ਮੀਨਾਂ ਤੇ ਪਿੱਛੇ ਛੱਡ ਆਏ ਸਨ। ਵਾਈ ਬੀਜੀ ਤੋਂ ਸਿਵਾ ਕੋਈ ਕੰਮ ਨਹੀਂ ਆਉਂਦਾ ਸੀ। ਜਿਹੜੀ ਭੋਏ ਮਿਲੀ ਉਹਦਾ ਮਕਾਮੀ ਜ਼ਿਮੀਂਦਾਰਾਂ ਕੋਲੋਂ ਕਬਜ਼ਾ ਹੀ ਨਾ ਮਿਲਿਆ। ਕੁਝ ਯੂਨਿਟ ਮੁਕੱਦਮਿਆਂ ਲਈ ਵਿਕ ਗਏ ਤੇ ਉਹ ਜਿਵੇਂ ਖਾਲੀ ਹੱਥ ਆਏ ਸਨ ਉਸੇ ਤਰ੍ਹਾਂ ਖਾਲੀ ਹੱਥ ਸਨ। ਅਜੇ ਵੀ ਮੁਕੱਦਮੇ ਤੇ ਅਪੀਲਾਂ ਦਾ ਸਿਲਸਿਲਾ ਚੱਲਦਾ ਪਿਆ ਸੀ ਤੇ ਬਾਲ ਬੱਚੇ ਨੂੰ ਪਾਲ ਕੇ ਜਿਹੜੀ ਬਚਤ ਹੁੰਦੀ ਉਹ ਵਕੀਲਾਂ, ਮੁਨਸ਼ੀਆਂ, ਪਟਵਾਰੀਆਂ ਦੇ ਢਿੱਡਾਂ ਵਿੱਚ ਅਪੜ ਜਾਂਦੀ।